ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਇਸ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਵਿੱਚ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਤੁਹਾਡੇ ਲਈ ਪੇਸ਼ ਕਰਦੇ ਹਾਂ। ਅੱਜ 15 ਜੂਨ ਦਿਨ ਬੁੱਧਵਾਰ। ਸਾਡੇ ਅੱਜ ਦੇ ਇਸ ਖਬਰਾਂ ਦੇ ਬੁਲੇਟਿਨ ਨੂੰ ਸਪਾਂਸਰ ਕੀਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ, ਕਲੋਵਿਸ, ਗਿਆਨ ਸਿੰਘ ਨਾਗਰਾ, ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 4087227698 ਦੇ ਉੱਤੇ। ਤੇ ਆਓ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਮੋਡੈਸਟੋ ਪੁਲਿਸ ਡਿਪਾਰਟਮੈਂਟ ਦੇ ਨਾਲ ਜੁੜੀ ਹੋਈ। ਬੀਤੇ ਮੰਗਲਵਾਰ ਮੋਡੈਸਟੋ ਪੁਲਿਸ ਡਿਪਾਰਟਮੈਂਟ ਦੇ ਵਿੱਚ ਪਹਿਲਾ ਸਿੱਖ ਅਫਸਰ ਦਸਤਾਰਧਾਰੀ ਉਸਨੇ ਸਹੁੰ ਚੁੱਕੀ। ਵਰਿੰਦਰ ਖੁਨਖੁਨ ਜਿਨ੍ਹਾਂ ਦਾ ਨਾਮ ਆ, ਉਹਨਾਂ ਨੇ ਨਾਪਾ ਪੁਲਿਸ ਅਕੈਡਮੀ ਦੇ ਵਿੱਚੋਂ 11 ਜੂਨ ਨੂੰ ਗ੍ਰੈਜੂਏਟ ਹੋਏ। ਉਹਨਾਂ ਦੇ ਨਾਲ 33 ਹੋਰ ਅਫਸਰ ਮੋਡੈਸਟੋ ਪੁਲਿਸ ਡਿਪਾਰਟਮੈਂਟ ਦੇ ਵਿੱਚ ਇਸ ਸਾਲ ਹਾਇਰ ਕੀਤੇ ਗਏ ਨੇ। ਵਰਿੰਦਰ ਖੁਨਖੁਨ ਸੀਰੀਜ਼ ਦੇ ਵਿੱਚ ਪਿਛਲੇ 10 ਸਾਲਾਂ ਤੋਂ ਰਹਿ ਰਹੇ ਆ ਤੇ ਇਸ ਤੋਂ ਪਹਿਲਾਂ ਬੇ ਏਰੀਆ ਦੇ ਵਿੱਚ ਰਹਿ ਚੁੱਕੇ ਨੇ ਤੇ ਉਹਨਾਂ ਦਾ ਜਨਮ ਪੰਜਾਬ ਦੇ ਵਿੱਚ ਹੋਇਆ ਸੀ। ਉਹਨਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਵੀ ਉਹ ਕਾਫੀ ਚਿਰ ਤੋਂ ਪੁਲਿਸ ਅਫਸਰ ਬਣਨਾ ਚਾਹੁੰਦੇ ਸੀਗੇ, ਪਰ ਉਹ ਆਪਣੀ ਦਸਤਾਰ ਦੇ ਕਰਕੇ ਇਸ ਸ਼ੰਕੇ ਦੇ ਵਿੱਚ ਸੀਗੇ ਵੀ ਕੀ ਪੁਲਿਸ ਵਾਲੇ ਉਹਨਾਂ ਨੂੰ ਭਰਤੀ ਕਰਨਗੇ ਜਾਂ ਨਹੀਂ। ਮੋਡੈਸਟੋ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਲੀਨ ਸ਼ੇਵਨ ਹੋਣਾ ਉਹ ਲਾਜ਼ਮੀ ਆ। ਇਸ ਤੋਂ ਬਾਅਦ ਦੇ ਵਿੱਚ ਵਰਿੰਦਰ ਖੁਨਖੁਨ ਉਹਨਾਂ ਨੇ ਪੁਲਿਸ ਚੀਫ ਗੈਲਨ ਕੈਰਲ ਉਹਨਾਂ ਦੇ ਨਾਲ ਪਿਛਲੇ ਸਾਲ ਗੱਲਬਾਤ ਕੀਤੀ ਇਸ ਜੌਬ ਅਪਲਾਈ ਕਰਨ ਤੋਂ ਪਹਿਲਾਂ। ਤਾਂ ਉਹਨਾਂ ਨੇ ਆਖਿਆ ਵੀ ਉਹਨਾਂ ਦੇ ਧਰਮ ਅਨੁਸਾਰ ਉਹਨਾਂ ਨੂੰ ਦਾੜੀ ਅਤੇ ਪੱਗ ਬੰਨ੍ਹਣਾ ਲਾਜ਼ਮੀ ਆ। ਇਸ ਦੇ ਉੱਤੇ ਮੋਡੈਸਟੋ ਪੁਲਿਸ ਡਿਪਾਰਟਮੈਂਟ ਦੇ ਚੀਫ ਨੇ ਆਖਿਆ ਵੀ ਉਹ ਇਹਨਾਂ ਦੇ ਲਈ ਇਹ ਅਕੋਮੋਡੇਸ਼ਨ ਕਰ ਸਕਦੇ ਨੇ। ਜ਼ਿਕਰਯੋਗ ਹੈ ਕਿ 2012 ਦੇ ਵਿੱਚ ਗਵਰਨਰ ਜੈਰੀ ਬਰਾਊਨ ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਇੱਕ ਲਾ ਸਾਈਨ ਕੀਤਾ ਸੀ, ਜਿਸ ਦੇ ਵਿੱਚ ਕੋਈ ਇੰਪਲੋਇਰ ਕਿਸੇ ਨੂੰ ਰਿਲੀਜੀਅਸ ਡਰੈਸ ਜਾਂ ਦਾੜੀ ਜਾਂ ਪੱਗ ਦੇ ਕਰਕੇ ਜੌਬ ਨਾ ਦੇਣ ਦਾ ਬਹਾਨਾ ਨਹੀਂ ਲਾ ਸਕਦਾ ਸੀ। ਸੋ ਇਸੇ ਚੀਜ਼ ਨੂੰ ਦੇਖਦੇ ਹੋਏ ਮੋਡੈਸਟੋ ਪੁਲਿਸ ਡਿਪਾਰਟਮੈਂਟ ਨੇ ਆਪਣੀ ਇਸ ਗਰੂਮਿੰਗ ਪਾਲਿਸੀ ਦੇ ਵਿੱਚ ਥੋੜੇ ਚੇਂਜਸ ਲਿਆਂਦੇ ਇਹਨਾਂ ਨੂੰ ਜੌਬ ਦੇ ਲਈ। ਇਸੇ ਚੀਜ਼ ਨੂੰ ਦੇਖਦੇ ਹੋਏ ਵਰਿੰਦਰ ਖੁਨਖੁਨ ਉਹਨਾਂ ਨੇ ਮੋਡੈਸਟੋ ਪੁਲਿਸ ਡਿਪਾਰਟਮੈਂਟ ਦਾ ਚੀਫ ਗੈਲਨ ਕੈਰਲ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਨੇ ਵੀ ਉਹਨਾਂ ਨੂੰ ਪੱਗ ਅਤੇ ਦਾੜੀ ਸਮੇਤ ਪੁਲਿਸ ਦੇ ਵਿੱਚ ਰੱਖਣ ਦੇ ਲਈ ਇਜਾਜ਼ਤ ਦਿੱਤੀ ਆ। ਉਹਨਾਂ ਨੇ ਨਾਲ ਇਹ ਵੀ ਆਖਿਆ ਵੀ ਜੇ ਇਸ ਜੌਬ ਦੇ ਵਿੱਚ ਦਾੜੀ ਸ਼ੇਵ ਕਰਨ ਨੂੰ, ਵਾਲ ਕੱਟਣ ਨੂੰ ਜਾਂ ਪੱਗ ਨਾ ਬੰਨਣ ਨੂੰ ਆਖਿਆ ਜਾਂਦਾ ਤਾਂ ਇਹ ਜੌਬ ਕਦੀ ਵੀ ਨਾ ਕਰਦੇ। ਇਸੇ ਦੇ ਨਾਲ ਚੀਫ ਗੈਲਨ ਕੈਰਲ ਉਹਨਾਂ ਨੇ ਆਖਿਆ ਵੀ ਪੁਲਿਸ ਡਿਪਾਰਟਮੈਂਟ ਆ ਉੱਥੋਂ ਦੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦੀ ਆ, ਜਿਸ ਤਰੀਕੇ ਦੇ ਨਾਲ ਉੱਥੇ ਸਿੱਖ ਵਸੇ ਹੋਏ ਨੇ ਤੇ ਪੁਲਿਸ ਦੇ ਵਿੱਚ ਕੋਈ ਵੀ ਸਿੱਖ ਅਫਸਰ ਨਹੀਂ ਸੀ। ਇਸ ਕਰਕੇ ਉਹਨਾਂ ਨੂੰ ਇਹ ਲੱਗ ਰਿਹਾ ਸੀ ਪੁਲਿਸ ਦੇ ਵਿੱਚ ਕੋਈ ਘਾਟ ਆ ਤੇ ਹੁਣ ਇਹਨਾਂ ਦੇ ਆਉਣ ਦੇ ਨਾਲ ਬਾਕੀਆਂ ਦੇ ਲਈ ਹੋਰ ਵੀ ਰਸਤੇ ਖੁੱਲਣਗੇ ਤੇ ਬਾਕੀ ਹੋਰ ਵੀ ਪ੍ਰੇਰਿਤ ਹੋਣਗੇ। ਸਾਡੀ ਪੂਰੀ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਅਸੀਂ ਵਰਿੰਦਰ ਖੁਨਖੁਨ ਉਹਨਾਂ ਨੂੰ ਇਸ ਨੌਕਰੀ ਦੇ ਲਈ ਵਧਾਈ ਦਿੰਦੇ ਹਾਂ। ਲੇਕ ਬੁਏਨਾ ਵਿਸਟਾ ਫਲੋਰੀਡਾ, ਜਿੱਥੇ ਕਿ ਵਾਲਟ ਡਿਜ਼ਨੀ ਵਰਲਡ ਹੋਟਲ ਆ, ਜਿੱਥੇ ਕਿ 2 ਸਾਲ ਦਾ ਇੱਕ ਬੱਚਾ ਜਿਸ ਨੂੰ ਐਲੀਗੇਟਰ ਮਗਰਮੱਛ ਦਬੋਚ ਕੇ ਪਾਣੀ ਦੇ ਵਿੱਚ ਲੈ ਗਿਆ ਸੀ, ਉਸ ਨੂੰ ਲੱਭਣ ਦੇ ਲਈ ਕੱਲ੍ਹ ਤੋਂ ਕੋਸ਼ਿਸ਼ਾਂ ਜਾਰੀ ਸੀ। ਇਹ ਘਟਨਾ ਉੱਥੇ ਦੇ ਸਮੇਂ ਅਨੁਸਾਰ ਤਕਰੀਬਨ 1:45 ਵਜੇ ਵਾਪਰੀ, ਜਦ ਉਹ ਬੱਚਾ ਪਾਣੀ ਦੇ ਨਜ਼ਦੀਕ ਉਸ ਲੇਕ ਦੇ ਨਜ਼ਦੀਕ ਖੇਲ ਰਿਹਾ ਸੀ, ਜਦ ਐਲੀਗੇਟਰ ਉਸ ਨੂੰ ਦਬੋਚ ਕੇ ਲੈ ਗਿਆ। ਉਸ ਤੋਂ ਬਾਅਦ ਦੇ ਵਿੱਚ ਕਾਫੀ ਉੱਥੇ ਹਫੜਾ ਤਫੜੀ ਮਚੀ। ਮਾਪਿਆਂ ਦੇ ਵੱਲੋਂ ਉਸ ਬੱਚੇ ਨੂੰ ਮਗਰਮੱਛ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਨਾਕਾਮ ਰਹੇ। ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਇਤਲਾਹ ਕੀਤੀ ਗਈ। ਉਹਨਾਂ ਦੀ ਵਿਸ਼ੇਸ਼ ਗੋਤਾਖੋਰ ਟੀਮ ਨੇ ਉਸ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਅੱਜ ਇਹ ਦੱਸਿਆ ਜਾ ਰਿਹਾ ਆ ਵੀ ਉਸ ਦੀ ਲਾਸ਼ ਬਰਾਮਦ ਹੋ ਚੁੱਕੀ ਆ। ਜਿਸ ਜਗ੍ਹਾ ਤੋਂ ਮਗਰਮੱਛ ਨੇ ਇਸ 2 ਸਾਲਾਂ ਦੇ ਬੱਚੇ ਜਿਸ ਦਾ ਨਾਮ ਲੇਨ ਗ੍ਰੇਵਜ਼ ਸੀਗਾ ਉਸ ਨੂੰ ਦਬੋਚਿਆ ਸੀ, ਉਸ ਦੇ ਨਜ਼ਦੀਕ ਹੀ ਉਸ ਦੀ ਲਾਸ਼ ਬਰਾਮਦ ਹੋਈ। ਇਸੇ ਚੀਜ਼ ਨੂੰ ਦੇਖਦੇ ਹੋਏ ਉੱਥੋਂ ਦੇ ਅਧਿਕਾਰੀਆਂ ਨੇ ਉਸ ਲੇਕ ਦੇ ਵਿੱਚੋਂ ਤਕਰੀਬਨ 5 ਮਗਰਮੱਛ ਫੜ ਕੇ ਮਾਰੇ ਆ, ਜਿਨ੍ਹਾਂ ਦੇ ਉੱਤੇ ਸ਼ੱਕ ਸੀਗਾ ਵੀ ਉਹ ਹਮਲਾ ਕਰ ਸਕਦੇ ਨੇ। ਇਹਨਾਂ ਅਧਿਕਾਰੀਆਂ ਮੁਤਾਬਕ ਇਹਨਾਂ 5 ਮਗਰਮੱਛਾਂ ਦੇ ਵਿੱਚੋਂ ਇੱਕ ਉਹ ਵੀ ਮਗਰਮੱਛ ਸੀ ਜਿਸ ਨੇ ਇਸ ਬੱਚੇ ਦੇ ਉੱਤੇ ਹਮਲਾ ਕੀਤਾ ਸੀ।
ਫਲੋਰੀਡਾ ਦੇ ਲੇਕਸ ਦੇ ਵਿੱਚ ਮਗਰਮੱਛਾਂ ਦਾ ਪਾਇਆ ਜਾਣਾ ਇੱਕ ਆਮ ਗੱਲ ਹੈ। 1948 ਤੋਂ ਲੈ ਕੇ 2016 ਤੱਕ ਇਸ ਤਰੀਕੇ ਦੇ ਨਾਲ ਮਗਰਮੱਛਾਂ ਦੇ ਵੱਲੋਂ ਤਕਰੀਬਨ 257 ਹਮਲੇ ਕੀਤੇ ਗਏ ਨੇ ਲੋਕਾਂ ਉੱਤੇ, ਜਿਨ੍ਹਾਂ ਦੇ ਵਿੱਚੋਂ 23 ਲੋਕਾਂ ਦੀ ਮੌਤ ਹੋਈ ਆ, ਜਿਨ੍ਹਾਂ ਦੇ ਵਿੱਚ 8 ਬੱਚੇ ਵੀ ਸ਼ਾਮਿਲ ਨੇ। ਜਿਸ ਲੇਕ ਦੇ ਵਿੱਚ ਇਸ ਮਗਰਮੱਛ ਨੇ ਹਮਲਾ ਕੀਤਾ ਉਸ ਦੇ ਨਜ਼ਦੀਕ ਨੋ ਸਵਿਮਿੰਗ ਦੇ ਸਾਈਨਜ਼ ਜਗ੍ਹਾ ਜਗ੍ਹਾ ਦੇ ਉੱਤੇ ਮੌਜੂਦ ਨੇ। ਕਈ ਮਾਹਰਾਂ ਦਾ ਤੇ ਲੋਕਾਂ ਦਾ ਮੰਨਣਾ ਆ ਨੋ ਸਵਿਮਿੰਗ ਸਾਈਨਜ਼ ਦੇ ਨਾਲ ਨਾਲ ਐਲੀਗੇਟਰਸ ਤੋਂ ਬਚਣ ਦੇ ਸਾਈਨ ਹੋਣੇ ਵੀ ਜ਼ਰੂਰੀ ਨੇ। ਬੀਤੇ ਦਿਨੀ ਓਰਲੈਂਡੋ ਫਲੋਰੀਡਾ ਦੇ ਵਿੱਚ ਉਮਾਰ ਮਤੀਨ ਦੇ ਦੁਆਰਾ 49 ਜਾਣਿਆਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ ਸੀਗਾ ਵੀ ਉਸ ਦੀ ਘਰਵਾਲੀ ਨੂੰ ਵੀ ਉਹ ਕੁੱਟਦਾ ਰਿਹਾ ਆ। ਉਮਾਰ ਮਤੀਨ ਦੀ ਘਰਵਾਲੀ ਦਾ ਨਾਮ ਨੂਰ ਸਲਮਾਨ ਆ। ਮੁੱਢਲੀ ਜਾਂਚ ਦੇ ਵਿੱਚ ਇਹ ਗੱਲਾਂ ਸਾਹਮਣੇ ਆਈਆਂ ਆ ਵੀ ਨੂਰ ਸਲਮਾਨ ਉਸ ਨੂੰ ਇਸ ਹਮਲੇ ਦੇ ਬਾਰੇ ਕੁਛ ਸੂਹ ਸੀ। ਇਸੇ ਚੀਜ਼ ਨੂੰ ਦੇਖਦੇ ਹੋਏ ਉਸ ਨੂੰ ਹੋਰ ਪੁੱਛਤਾਛ ਦੇ ਲਈ FBI ਦੇ ਦੁਆਰਾ ਲਿਜਾਇਆ ਗਿਆ ਆ ਤੇ ਇਸ ਮੌਕੇ ਦੇ ਉੱਤੇ ਇਹ ਗੱਲ ਚੱਲ ਰਹੀ ਆ ਵੀ ਨੂਰ ਸਲਮਾਨ, ਜਿਸ ਨੂੰ ਇਸ ਹਮਲੇ ਦੇ ਬਾਰੇ ਪਤਾ ਹੁੰਦਿਆਂ ਹੋਇਆ ਉਸ ਨੇ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ, ਇਸ ਕਰਕੇ ਉਸ ਨੂੰ ਵੀ ਸਜ਼ਾ ਹੋਣੀ ਚਾਹੀਦੀ ਆ। ਸੋ ਉਸੇ ਕੇਸ ਨੂੰ ਡਿਸਾਈਡ ਕਰਨ ਦੇ ਲਈ ਫੈਡਰਲ ਗ੍ਰੈਂਡ ਜਿਊਰੀ ਆ ਉਹ ਬੈਠੇਗੀ ਤੇ ਇਹ ਫੈਸਲਾ ਲਵੇਗੀ ਕਿ ਨੂਰ ਸਲਮਾਨ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਕੋਈ ਕੇਸ ਚੱਲਣਾ ਚਾਹੀਦਾ ਆ, ਕੋਈ ਦੋਸ਼ ਲੱਗਣੇ ਚਾਹੀਦੇ ਨੇ ਜਾਂ ਨਹੀਂ। ਇਹ ਵੀ ਗੱਲਾਂ ਸਾਹਮਣੇ ਆਈਆਂ ਸੀਗੀਆਂ ਵੀ ਉਮਾਰ ਮਤੀਨ ਡਿਜ਼ਨੀ ਦੇ ਉੱਤੇ ਹਮਲਾ ਕਰਨ ਦੇ ਬਾਰੇ ਵੀ ਸੋਚ ਰਿਹਾ ਸੀ। ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ 9/11 ਤੋਂ ਬਾਅਦ ਦੇ ਵਿੱਚ ਸਭ ਤੋਂ ਭਿਆਨਕ ਮਾਸ ਸ਼ੂਟਿੰਗ ਮੰਨੀ ਜਾ ਰਹੀ ਆ। ਇਸੇ ਚੀਜ਼ ਨੂੰ ਦੇਖਦੇ ਹੋਏ ਵਾਈਟ ਹਾਊਸ ਦੁਆਰਾ ਸੂਚਿਤ ਕੀਤਾ ਗਿਆ ਆ ਵੀਰਵਾਰ ਨੂੰ ਪ੍ਰੈਜ਼ੀਡੈਂਟ ਬਰਾਕ ਓਬਾਮਾ ਤੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਘਟਨਾ ਸਥਲ ਦੇ ਉੱਤੇ ਪਹੁੰਚਣਗੇ ਤੇ ਪੀੜਤ ਪਰਿਵਾਰਾਂ ਦੇ ਨਾਲ ਕੁਝ ਸਮਾਂ ਬਤੀਤ ਕਰਨਗੇ। ਓਰਲੈਂਡੋ ਫਲੋਰੀਡਾ ਦੇ ਹਮਲੇ ਦੀ ਬਦਲੇ ਦੀ ਭਾਵਨਾ ਦੇ ਨਾਲ ਸਿਆਟਲ ਦੇ ਵਿੱਚ ਇੱਕ ਬੰਦੇ ਦੁਆਰਾ ਉੱਥੋਂ ਦੇ ਮਸਜਿਦ ਮੌਸਕ ਦੇ ਉੱਤੇ ਹਮਲਾ ਕਰਨ ਦੀ ਧਮਕੀ ਦਿੱਤੀ ਗਈ। ਇਸ ਧਮਕੀ ਦੇ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉੱਥੋਂ ਦੀ ਪੁਲਿਸ ਦੇ ਦੁਆਰਾ ਉਸ ਬੰਦੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਇਸ ਬੰਦੇ ਦੁਆਰਾ ਪਿਛਲੇ ਦਿਨਾਂ ਦੇ ਵਿੱਚ ਇੱਕ ਅਸੌਲਟ ਰਾਈਫਲ ਅਤੇ ਗੋਲੀਆਂ ਖਰੀਦੀਆਂ ਗਈਆਂ ਸੀ। ਪੁਲਿਸ ਨੇ ਦੱਸਿਆ ਵੀ ਇਸ ਬੰਦੇ ਦੇ ਕਿਸੇ ਹੋਰ ਸਟੇਟ ਦੇ ਵਿੱਚ ਰਹਿੰਦੇ ਦੋਸਤ ਨੇ ਪੁਲਿਸ ਨੂੰ ਇਤਲਾਹ ਦਿੱਤੀ। ਉਸ ਤੋਂ ਬਾਅਦ ਦੇ ਵਿੱਚ ਹੀ ਪੁਲਿਸ ਇਸ ਨੂੰ ਫੜਨ ਦੇ ਵਿੱਚ ਕਾਮਯਾਬ ਰਹੀ। ਅਧਿਕਾਰੀਆਂ ਦੁਆਰਾ ਇਸ ਸਸਪੈਕਟ ਦਾ ਨਾਮ ਅਜੇ ਜਨਤਕ ਨਹੀਂ ਕੀਤਾ ਗਿਆ। 19 ਮਈ ਨੂੰ ਇਸੇ ਸਾਲ ਪੈਰਿਸ ਤੋਂ ਕਾਇਰੋ ਮਿਸਰ ਨੂੰ ਜਾ ਰਿਹਾ ਜਹਾਜ਼ ਇਜਿਪਟ ਏਅਰ ਦਾ ਫਲਾਈਟ 804 ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਦੇ ਵਿੱਚ 66 ਲੋਕ ਸਵਾਰ ਸੀ। ਉਸ ਤੋਂ ਬਾਅਦ ਦੇ ਵਿੱਚ ਉਸ ਜਹਾਜ਼ ਦਾ ਮਲਬਾ ਮੈਡੀਟਰੇਨੀਅਨ ਸੀ ਦੇ ਵਿੱਚ ਲੱਭਾ ਆ ਤੇ ਇਸ ਮੌਕੇ ਦੇ ਉੱਤੇ ਜਹਾਜ਼ ਦੇ ਬਲੈਕ ਬਾਕਸ ਲੱਭਣ ਦਾ ਕੰਮ ਚੱਲ ਰਿਹਾ ਆ। ਮਲਬਾ ਕਈ ਮੀਲ ਦੇ ਦਾਇਰੇ ਦੇ ਵਿੱਚ ਫੈਲਿਆ ਹੋਇਆ ਸੀ। ਇਸ ਮਲਬੇ ਦੀਆਂ ਤਸਵੀਰਾਂ ਖਿੱਚ ਕੇ ਇਜਿਪਸ਼ੀਅਨ ਇਨਵੈਸਟੀਗੇਟਿਵ ਕਮੇਟੀ ਨੂੰ ਘੱਲੀਆਂ ਗਈਆਂ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪੁਸ਼ਟੀ ਕੀਤੀ ਵੀ ਇਹ ਇਜਿਪਟ ਏਅਰ ਦੀ ਫਲਾਈਟ 804 ਦਾ ਹੀ ਮਲਬਾ ਆ। 2 ਹਫ਼ਤੇ ਪਹਿਲਾਂ ਇੱਕ ਫ੍ਰੈਂਚ ਨੇਵਲ ਵੈਸਲ ਆ ਉਸ ਨੂੰ ਇਸ ਫਲਾਈਟ ਦੇ ਬਲੈਕ ਬਾਕਸ ਦੇ ਕੁਝ ਕੁ ਸਿਗਨਲ ਮਿਲੇ ਸੀ ਤੇ ਉਸ ਇਲਾਕੇ ਦੇ ਵਿੱਚ ਉਹਦੇ ਬਲੈਕ ਬਾਕਸ ਲੱਭਣ ਦੀ ਕੰਮ ਜਾਰੀ ਆ। ਬਲੈਕ ਬਾਕਸ ਲੱਭਣ ਤੋਂ ਬਾਅਦ ਦੇ ਵਿੱਚ ਹੀ ਉਸ ਡਾਟੇ ਦੀ ਪੜਤਾਲ ਕੀਤੀ ਜਾ ਸਕੇਗੀ ਵੀ ਕੀ ਕਾਰਨ ਰਹੇ ਵੀ ਇਹ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਗਿਆ। ਅੱਜ ਸੈਨੇਟ ਫਲੋਰ ਦੇ ਉੱਤੇ ਸੈਨੇਟਰ ਕ੍ਰਿਸ ਮਰਫੀ ਅਤੇ ਉਸ ਦੇ ਹੋਰ ਡੈਮੋਕ੍ਰੈਟਿਕ ਸਾਥੀਆਂ ਨੇ ਫਿਲਬਸਟਰਿੰਗ ਸ਼ੁਰੂ ਕਰ ਦਿੱਤੀ। ਉਹਨਾਂ ਦੇ ਇਸ ਫਿਲਬਸਟਰ ਕਰਨ ਦਾ ਕਾਰਨ ਗਨ ਕੰਟਰੋਲ ਦੇ ਉੱਤੇ ਕੋਈ ਪੁਖਤਾ ਕਾਨੂੰਨ ਲਿਆਉਣ ਦੇ ਬਾਰੇ ਸੀ। ਫਿਲਬਸਟਰ ਉਹ ਚੀਜ਼ ਹੁੰਦੀ ਆ ਜਦੋਂ ਅਣਮਿੱਥੇ ਸਮੇਂ ਲਈ ਕੋਈ ਸੈਨੇਟਰ ਆਪਣੀ ਸਪੀਚ ਨੂੰ ਜਾਰੀ ਰੱਖਦਾ ਆ। ਕਿਸੇ ਮੈਜਰ ਨੂੰ ਲੈਜਿਸਲੇਸ਼ਨ ਕਾਨੂੰਨ ਨਾ ਬਣਨ ਦਿੱਤਾ ਜਾਵੇ, ਉਸ ਨੂੰ ਰੋਕਣ ਦੇ ਲਈ ਵੀ ਬਹੁਤ ਵਾਰੀ ਫਿਲਬਸਟਰ ਕੀਤਾ ਜਾਂਦਾ ਆ। ਅਣਮਿੱਥੇ ਸਮੇਂ ਲਈ ਕਈ ਸੈਨੇਟਰਸ ਬੋਲਦੇ ਨੇ। ਇਸ ਵਾਰ ਸੈਨੇਟਰ ਕ੍ਰਿਸ ਮਰਫੀ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਗਨ ਕੰਟਰੋਲ ਦੇ ਉੱਤੇ ਡਿਬੇਟ ਕਰਨ ਦੇ ਲਈ, ਕਾਨੂੰਨ ਲਿਆਉਣ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਫਿਲਬਸਟਰ ਕੀਤਾ ਗਿਆ। ਉਹਨਾਂ ਦੇ ਇਸ ਦੇ ਪਿੱਛੇ ਕਰਨ ਦਾ ਕਾਰਨ ਇਹ ਸੀ ਵੀ ਜਿਹੜੇ ਸਸਪੈਕਟਡ ਟੈਰਰਿਸਟ ਨੇ, ਅੱਤਵਾਦੀ ਗਤੀਵਿਧੀਆਂ ਦੇ ਵਿੱਚ ਨੇ, ਉਹ ਕਾਨੂੰਨ ਦੀਆਂ ਚੋਰ ਮੋਹਰੀਆਂ ਦੇ ਕਰਕੇ ਜਿਹੜੇ ਹਥਿਆਰ ਖਰੀਦ ਪਾਉਂਦੇ ਨੇ, ਉਹਨਾਂ ਚੋਰ ਮੋਹਰੀਆਂ ਨੂੰ ਬੰਦ ਕੀਤਾ ਜਾਵੇ। ਮਾਹਰਾਂ ਦਾ ਮੰਨਣਾ ਆ ਇਸ ਫਿਲਬਸਟਰ ਦੇ ਕਰਕੇ ਵੀ ਸੈਨੇਟ ਦੇ ਵਿੱਚ ਗਨ ਕੰਟਰੋਲ ਦੇ ਉੱਤੇ ਕਿਸੇ ਐਕਸ਼ਨ ਹੋਣ ਦੀ ਉਮੀਦ ਬਹੁਤ ਘੱਟ ਆ।
ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਵੀਰਵਾਰ ਨੂੰ 76 ਡਿਗਰੀ ਹਾਈ 55 ਡਿਗਰੀ ਲੋ, ਸੈਨ ਫਰਾਂਸਿਸਕੋ ਵਿੱਚ 66 ਡਿਗਰੀ ਹਾਈ 55 ਡਿਗਰੀ ਲੋ, ਸੈਕਰਾਮੈਂਟੋ ਵਿੱਚ 73 ਡਿਗਰੀ ਹਾਈ 53 ਡਿਗਰੀ ਲੋ, ਯੂਬਾ ਸਿਟੀ ਵਿੱਚ 69 ਡਿਗਰੀ ਹਾਈ 53 ਡਿਗਰੀ ਲੋ, 40% ਚਾਂਸ ਨੇ ਮੀਂਹ ਪੈਣ ਦੇ, ਸਟਾਕਟਨ ਵਿੱਚ 78 ਡਿਗਰੀ ਹਾਈ 56 ਡਿਗਰੀ ਲੋ, ਟ੍ਰੇਸੀ ਵਿੱਚ 78 ਡਿਗਰੀ ਹਾਈ 56 ਡਿਗਰੀ ਲੋ, ਮੋਡੈਸਟੋ ਵਿੱਚ 82 ਡਿਗਰੀ ਹਾਈ 57 ਡਿਗਰੀ ਲੋ, ਫ੍ਰੈਜ਼ਨੋ ਵਿੱਚ 84 ਡਿਗਰੀ ਹਾਈ 58 ਡਿਗਰੀ ਲੋ, ਬੇਕਰਸਫੀਲਡ ਵਿੱਚ 84 ਡਿਗਰੀ ਹਾਈ 60 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 76 ਡਿਗਰੀ ਹਾਈ 59 ਡਿਗਰੀ ਲੋ, ਟਰਕੀ ਦੇ ਵਿੱਚ 55 ਡਿਗਰੀ ਹਾਈ 38 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 57 ਡਿਗਰੀ ਹਾਈ 38 ਡਿਗਰੀ ਲੋ, ਪੋਰਟਲੈਂਡ ਓਰੇਗਨ ਦੇ ਵਿੱਚ 68 ਡਿਗਰੀ ਹਾਈ 50 ਡਿਗਰੀ ਲੋ, ਸਿਆਟਲ ਵਾਸ਼ਿੰਗਟਨ ਦੇ ਵਿੱਚ 67 ਡਿਗਰੀ ਹਾਈ 49 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 78 ਡਿਗਰੀ ਹਾਈ 44 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 79 ਡਿਗਰੀ ਹਾਈ 60 ਡਿਗਰੀ ਲੋ, ਸ਼ਿਕਾਗੋ ਇਲੀਨਾਇਸ ਦੇ ਵਿੱਚ 72 ਡਿਗਰੀ ਹਾਈ 63 ਡਿਗਰੀ ਲੋ, ਨਿਊਯਾਰਕ ਦੇ ਵਿੱਚ 75 ਡਿਗਰੀ ਹਾਈ 63 ਡਿਗਰੀ ਲੋ, 40% ਚਾਂਸ ਨੇ ਮੀਂਹ ਪਵੇਗਾ। ਟੋਰਾਂਟੋ ਕੈਨੇਡਾ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ 16 ਡਿਗਰੀ ਸੈਲਸੀਅਸ ਲੋ, ਵਿਨੀਪੈਗ ਕੈਨੇਡਾ 'ਚ 29 ਡਿਗਰੀ ਸੈਲਸੀਅਸ ਹਾਈ 17 ਡਿਗਰੀ ਸੈਲਸੀਅਸ ਲੋ, ਕੈਲਗਰੀ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ 6 ਡਿਗਰੀ ਸੈਲਸੀਅਸ ਲੋ, ਵੈਨਕੂਵਰ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ 10 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ 'ਚ 41 ਡਿਗਰੀ ਸੈਲਸੀਅਸ ਹਾਈ 28 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 'ਚ 16 ਡਿਗਰੀ ਸੈਲਸੀਅਸ ਹਾਈ 10 ਡਿਗਰੀ ਸੈਲਸੀਅਸ ਲੋ, ਲੰਡਨ ਯੂਕੇ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ 11 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ ਦੇ ਵਿੱਚ 23 ਡਿਗਰੀ ਸੈਲਸੀਅਸ ਹਾਈ 14 ਡਿਗਰੀ ਸੈਲਸੀਅਸ ਲੋ, ਪੈਰਿਸ ਫਰਾਂਸ ਦੇ ਵਿੱਚ 18 ਡਿਗਰੀ ਸੈਲਸੀਅਸ ਹਾਈ 11 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸੋ ਤੋਂ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਡਾਓ ਜੋਨਸ ਦੇ ਵਿੱਚ 34 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 17,640 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 8 ਪੁਆਇੰਟ ਘਟੇ, 4834 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 4 ਪੁਆਇੰਟ ਘਟੇ, 2071 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 12 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 21,446 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 67 ਰੁਪਏ 9 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 93 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 95 ਰੁਪਏ 13 ਪੈਸੇ, ਇੱਕ ਯੂਰੋ ਦੀ ਕੀਮਤ 75 ਰੁਪਏ 55 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 49 ਰੁਪਏ 63 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 47 ਰੁਪਏ 43 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 49 ਰੁਪਏ 63 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 178 ਰੁਪਏ 4 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 222 ਰੁਪਏ 67 ਪੈਸੇ, ਇੱਕ US ਡਾਲਰ ਦੀ ਕੀਮਤ $1.29 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1298 12 ਸੈਂਟ ਪ੍ਰਤੀ ਆਉਂਸ, ਚਾਂਦੀ ਦਾ ਭਾਅ $17.71 ਪ੍ਰਤੀ ਆਉਂਸ ਰਿਹਾ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਖਬਰਾਂ ਦਾ ਬੁਲੇਟਿਨ ਅਪਡੇਟ ਅਮਰੀਕਾ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।